ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕੀਤੀ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ। ਸੋ ਗੱਲਬਾਤ ਇਹ ਹੋਏਗੀ ਕਿ ਚੀਨ ਵੱਲੋਂ ਲਦਾਖ ਤੇ ਜਤਾਏ ਦਾਅਵੇ ਨੇ ਭਾਰਤੀ ਹਾਕਮਾਂ ਦੀ ਜਿਹੜੀ ਨੀਂਦ ਹੈ ਉਸ ਨੂੰ ਉਡਾ ਕੇ ਰੱਖ ਦਿੱਤਾ ਹੈ, ਕਿਉਂਕਿ ਇਸ ਤੋਂ ਪਹਿਲਾਂ ਚੀਨ ਨੇ ਕਦੀ ਵੀ ਲਦਾਖ ਤੇ ਆਪਣਾ ਜਿਹੜਾ ਦਾਅਵਾ ਨਹੀਂ ਜਤਾਇਆ ਸੀ ਔਰ ਭਾਰਤ ਇਸ ਮੁੱਦੇ ਤੇ ਡਿਫੈਂਸਿਵ ਮੋਡ ਵਿੱਚ ਆ ਗਿਆ ਹੈ ਔਰ ਉਹਨਾਂ ਵੱਲੋਂ ਮੀਡੀਆ ਵਿੱਚ ਖਬਰਾਂ ਜਿਹੜੀਆਂ ਨੇ ਉਹ ਪਲਾਂਟ ਕੀਤੀਆਂ ਜਾ ਰਹੀਆਂ ਔਰ ਦਾਅਵਾ ਕੀਤਾ ਜਾ ਰਿਹਾ ਹੈ ਕਿ 1834 ਵਿੱਚ ਲਦਾਖ ਸਿੱਖ ਰਾਜ ਦਾ ਜਿਹੜਾ ਉਹ ਹਿੱਸਾ ਬਣ ਗਿਆ ਸੀ ਔਰ ਲਦਾਖ ਕਦੇ ਵੀ ਚੀਨ ਦਾ ਹਿੱਸਾ ਨਹੀਂ ਸੀ। ਸੋ ਇਸ ਬਾਰੇ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? देखो, चाइना ने कल ਜਿਹੜਾ ਅਸੀਂ ਵਿਚਾਰ ਵੀ ਕੀਤਾ ਕਿ ਤਾਬੜਤੋੜ ਦੋਨੋਂ ਫਰੰਟਸ ਦੇ ਉੱਤੇ ਉਹਨਾਂ ਨੇ ਆਪਣੀਆਂ ਗਨਸ ਦੇ ਮੂੰਹ ਖੋਲੇ। ਇੱਕ ਪਾਸੇ ਚਾਈਨੀਜ਼ ਫੋਰਨ ਮਿਨਿਸਟਰ ਜਿਹੜੇ ਮਲੇਸ਼ੀਆ ਦੇ ਵਿੱਚ ਸਨ ਉਹਨਾਂ ਨੇ ਔਰ ਉਹਨਾਂ ਦੀ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਨੇ ਦੋ ਬੜੀਆਂ ਅਹਿਮੀਅਤ ਵਾਲੀਆਂ ਗੱਲਾਂ ਕਹੀਆਂ ਸੀ। ਕੁਆਡ ਦੇ ਹਵਾਲੇ ਨਾਲ ਉਹਨਾਂ ਦੇ ਫੋਰਨ ਮਿਨਿਸਟਰ ਨੇ ਕਿਹਾ ਸੀ ਕਿ ਵੀ ਇਹ ਜਿਹੜਾ ਮਿੰਨੀ ਨੈਟੋ ਹੈ ਔਰ ਇਹ ਕੋਲਡ ਵਾਰ ਨੂੰ ਵਾਪਸ ਲਿਜਾਣ ਦੀ ਗੱਲ ਹੈ, ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦੀ ਗੱਲ ਹੈ ਔਰ ਇਹਦੇ ਕਨਸੀਕੁਐਂਸਿਸ ਦੇ ਲਈ ਫਿਰ ਤਿਆਰ ਰਹਿਣਾ ਚਾਹੀਦਾ। ਸੋ ਇਹ ਕਿਉਂਕਿ ਆਸਟ੍ਰੇਲੀਆ ਜਿਵੇਂ ਅਸੀਂ ਦੱਸਿਆ ਸੀ ਕਿ ਆਲਮੋਸਟ 50% ਐਕਸਪੋਰਟ ਚੀਨ ਨੂੰ ਆਸਟ੍ਰੇਲੀਆ ਦੀ ਹੁੰਦੀ ਹੈ, ਜਾਪਾਨ ਦਾ ਵੀ 20% ਟ੍ਰੇਡ ਹੈ, ਭਾਰਤ ਦੇ ਹਵਾਲੇ ਨਾਲ ਵੀ ਜਿੱਥੇ ਸੈਕੰਡ ਜਿਹੜਾ ਉਹ ਬਿਜ਼ਨਸ ਪਾਰਟਨਰ ਹੈ ਉਹ ਪ੍ਰਪੋਰਸ਼ਨ ਵਾਈਜ਼ ਔਰ ਉਹਦੇ ਨਾਲ ਭਾਰਤ ਨਾਲ ਤਾਂ ਡਾਇਰੈਕਟ 3500 ਕਿਲੋਮੀਟਰ ਦੀ ਸਰਹੱਦ ਔਰ ਲੱਖ ਫੌਜ ਦੋਵੇਂ ਪਾਸੇ ਆਈਬਾਲ ਟੂ ਆਈਬਾਲ ਹੈ। ਪਰ ਉਹਨਾਂ ਦੇ ਫੋਰਨ ਮਿਨਿਸਟਰੀ ਸਪੋਕਸਪਰਸਨ ਨੇ ਤੇ ਜਿੱਥੇ ਭਾਰਤ ਨੂੰ ਜ਼ਿੰਮੇਵਾਰ ਦੱਸਿਆ ਕਿ ਵੀ ਇਹ ਇਨਫਰਾਸਟ੍ਰਕਚਰ ਡਿਵੈਲਪਮੈਂਟ ਦੇ ਨਾਂ ਥੱਲੇ, ਕਿਉਂਕਿ ਉਹਨਾਂ ਨੇ ਜਿਹੜਾ 44 ਆਂਡੇ ਦੇਣ ਦਾ ਜ਼ਿਕਰ ਕੀਤਾ ਸੀ ਕਿ ਜੀ 44 ਪੁਲਾਂ ਦਾ ਉਦਘਾਟਨ ਕੀਤਾ ਹੈ ਰਾਜਨਾਥ ਸਿੰਘ ਨੇ। ਸੋ ਉਹਨਾਂ ਨੇ ਕਿਹਾ ਵੀ ਇਹ ਪ੍ਰੋਵੋਕੇਸ਼ਨ ਹੈ, ਭਾਰਤ ਉਹਨਾਂ ਨੇ ਤਾੜਨਾ ਕੀਤੀ ਸੀ ਕਿ ਤੁਸੀਂ ਬਾਜ ਆਓ ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਸੀ ਕਿ ਵੀ ਇਹ ਅਸੀਂ ਨਹੀਂ ਮੰਨਦੇ ਕਿ ਲਦਾਖ ਯੂਨੀਅਨ ਟੈਰੀਟਰੀ ਭਾਰਤ ਦਾ ਹਿੱਸਾ ਹੈ ਔਰ ਅਰੁਣਾਚਲ ਪ੍ਰਦੇਸ਼ ਦਾ ਦਾਅਵਾ ਵੀ ਉਹਨਾਂ ਨੇ ਜਿਹੜਾ ਨਾਲ ਦੀ ਨਾਲ ਜਿਹਨੂੰ ਸਾਊਥ ਤਿੱਬਤ ਕਹਿੰਦੇ ਨੇ ਉਹ ਰੀਇਨਫੋਰਸ। ਸੋ ਅਰੁਣਾਚਲ ਪ੍ਰਦੇਸ਼ ਦੇ ਉੱਤੇ ਤਾਂ ਉਹਨਾਂ ਦੀ ਪੋਜੀਸ਼ਨ ਰਹੀ ਹੈ, ਲੇਕਿਨ ਲਦਾਖ ਬਾਰੇ ਜਿਵੇਂ ਗੱਲ ਉਹਨਾਂ ਨੇ ਇਸ ਵਾਰ ਕੀਤੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਚਾਈਨਾ ਦੀ ਇਹ ਪੋਜੀਸ਼ਨ ਸਿੰਸ ਨਵੰਬਰ 2019 ਜਦੋਂ ਕਿ ਭਾਰਤ ਨੇ ਜਿਹੜੇ ਨਵੇਂ ਨਕਸ਼ੇ ਜਾਰੀ ਕੀਤੇ ਜਿਹਦੇ 'ਚ ਅਕਸਾਈ ਚਿੰਨ੍ਹ ਵੀ ਭਾਰਤ ਦਾ ਹਿੱਸਾ ਦਿਖਾਇਆ ਗਿਆ ਸੀ ਔਰ ਲਦਾਖ ਨੂੰ ਵੀ ਯੂਨੀਅਨ ਟੈਰੀਟਰੀ ਦੱਸਿਆ ਗਿਆ ਸੀ, ਉਹਦੇ 'ਚ ਚੀਨ ਦਾ ਪਹਿਲਾਂ ਇੱਕ ਬੜੀ ਕੰਸਿਸਟੈਂਟ ਉਹਨਾਂ ਦਾ ਸਟੈਂਡ ਰਿਹਾ ਕਿ ਵੀ ਜੰਮੂ ਕਸ਼ਮੀਰ ਡਿਸਪਿਊਟਡ ਟੈਰੀਟਰੀ ਹੈ ਔਰ ਇਸ ਤਰ੍ਹਾਂ ਯੂਨੀਲੈਟਰਲੀ ਇੰਡੀਆ ਕੋਈ ਤਬਦੀਲੀ ਨਹੀਂ ਕਰ ਸਕਦਾ। ਲੇਕਿਨ ਇਹ ਉਹਨਾਂ ਦੀ ਪੋਜੀਸ਼ਨ ਸੀ। ਲੇਕਿਨ ਹੁਣ ਜਿਸ ਅੰਦਾਜ਼ 'ਚ ਉਹਨਾਂ ਨੇ ਸਿਰਫ ਲਦਾਖ ਦਾ ਜ਼ਿਕਰ ਕੀਤਾ ਹੈ ਕਿ ਵੀ ਇਹ ਇਲੀਗਲ ਆਕੂਪੇਸ਼ਨ ਹੈ, ਪਹਿਲਾਂ ਇਹ ਸੀ ਕਿ ਡਿਸਪਿਊਟਡ ਟੈਰੀਟਰੀ ਹੈ ਉਹ ਯੂਨੀਲੈਟਰਲ ਫੈਸਲਾ ਨਹੀਂ ਲੈ ਸਕਦਾ, ਹੁਣ ਉਹਨਾਂ ਨੇ ਇੱਕ ਸਟੈਪ ਅੱਗੇ ਜਾ ਕੇ ਕਿਹਾ ਕਿ ਇੰਡੀਆ ਨੇ ਇਲੀਗਲੀ ਅਰੁਣਾਚਲ ਪ੍ਰਦੇਸ਼ ਵੀ ਆਕੂਪਾਈ ਕੀਤਾ, ਲਦਾਖ ਵੀ ਆਕੂਪਾਈ ਕੀਤਾ। ਹੁਣ ਇਹਦੇ ਨਾਲ ਜਿਹਨੂੰ ਕਹਿੰਦੇ ਨੇ ਕਿ ਵੀ ਨੀਂਦ ਹਰਾਮ ਤਾਂ ਹੋਣੀ ਹੈ ਕਿ ਵੀ ਉਹਨਾਂ ਨੂੰ ਵਕਤ ਪੈ ਗਿਆ ਹੈ ਕਿ ਆਲਰੇਡੀ, ਕਿਉਂਕਿ ਜੇ ਤੁਸੀਂ ਇਹਨਾਂ ਦਾ ਸਾਰਾ 3500 ਕਿਲੋਮੀਟਰ ਦਾ ਜਿਹੜੀ ਸਰਹੱਦ ਦੇਖਦੇ ਹੋ ਤੁਸੀਂ, ਉਸ ਜਿਹਨੂੰ ਇਹ ਨੇਫਾ ਕਹਿੰਦਾ ਸੀ ਹੁਣ ਅਰੁਣਾਚਲ ਪ੍ਰਦੇਸ਼ ਹੈ ਉਹਦੇ ਤੋਂ ਲੈ ਕੇ ਲਦਾਖ, ਈਸਟਰਨ ਲਦਾਖ ਤੱਕ ਤੇ ਫਿਰ ਇਹ ਗਲਵਾਨ ਵੈਲੀ ਜਿੱਥੇ ਇਹਨਾਂ ਦੇ 20 ਫੌਜੀ ਮਾਰੇ, 10 ਉਹਨਾਂ ਨੇ ਕੈਪਚਰ ਕੀਤੇ, ਉਹੀ ਹੈ ਜਿੱਥੇ 62 ਦੇ ਵਿੱਚ ਫੀਰਸ ਲੜਾਈ ਹੋਈ ਔਰ ਜਿਹੜੀ ਬਿਲਕੁਲ ਜਿਹੜਾ ਇਹਨਾਂ ਦਾ ਚਸ਼ੂਲ ਏਅਰਪੋਰਟ ਹੈ ਉਸ ਦੇ ਨਾਲ ਜਾ ਕੇ ਲੱਗਦਾ ਹੈ, ਉਸ ਉਹੀ ਖਿੱਤਾ ਹੈ ਸਾਰਾ। ਔਰ ਇਹਦੇ 'ਚ ਹੀ ਉਹਨਾਂ ਨੇ ਫਿਰ ਜਿਹੜੀਆਂ ਐਡਵਾਂਸਮੈਂਟਸ ਚਾਈਨਾ ਨੇ ਕੀਤੀਆਂ ਨੇ ਉਹ ਬੇਸ਼ੱਕ ਡੈਪਸੋਂਗ ਹੋਏ ਜਾਂ ਪੈਂਗਸੋਂਗ ਸੋ ਜਿਹਨੂੰ ਲੇਕ ਹੁੰਦਾ ਹੈ, ਸੋ ਲਫ਼ਜ਼ ਚਾਈਨੀਜ਼ ਜ਼ਬਾਨ ਦੇ ਵਿੱਚ ਉਹ ਹੋਏ ਔਰ ਜੇ ਹੁਣ ਲਦਾਖ ਦੇ ਉੱਤੇ ਉਹਨਾਂ ਨੇ ਕੀਤਾ ਐਸਰਟ ਤੇ ਇਹਨੇ ਮੈਸੇਜ ਵੀ ਦੇ ਦਿੱਤਾ ਹੈ ਕਿ ਵੀ ਚਾਈਨਾ ਜਿਸ ਐਗਰੈਸ਼ਨ ਦੇ ਨਾਲ ਤੁਰਿਆ ਹੈ ਔਰ ਇਹਨਾਂ ਦੇ ਆਪਣੇ ਐਕਸਪਰਟ ਕਹਿੰਦੇ ਨੇ ਕਿ ਭਾਈ ਇਹ ਤਾਂ ਕੋਈ ਮੈਚ ਨਹੀਂ ਨੇ ਔਰ ਈਵਨ ਬਾਈ 2025 ਇੰਡੀਆ ਜਿਹੜਾ ਉਹ ਤਾਂ ਕਿਤੇ ਪਿਕਚਰ 'ਚ ਨਹੀਂ ਹੈ ਇਸ ਸਾਰੇ, ਈਵਨ ਅਮਰੀਕਾ ਨੂੰ ਵੀ ਬੀਟ ਕਰੇਗਾ ਚਾਈਨਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਔਰ ਜਿਹੜੀ ਆਉਣ ਵਾਲੀ ਵਾਰ ਹੈ ਜ਼ਾਹਰ ਹੈ
ਕਿ ਵੀ ਇਹ ਕੋਈ ਤੋਪਾਂ ਗੋਲਿਆਂ ਦੀ ਵਾਰ ਨਹੀਂ ਹੈ, ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਰਾਹੀਂ ਹੀ ਬਹੁਤ ਕੁਝ ਡਿਸਾਈਡ ਹੋਣਾ। ਜੀ ਹੁਣ ਇਸ ਸਾਰੇ ਦੇ ਉੱਤੇ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕੀਤੀ ਕਿ ਜੇ ਉਹਨਾਂ ਨੇ ਮਿਸਟਰ ਯੂਸਫ ਨੇ, ਮੋਇਦ ਯੂਸਫ ਨੇ, ਪਾਕਿਸਤਾਨ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਇਹਨਾਂ ਦਾ ਭਾਂਡਾ ਫੋੜਿਆ ਕਿ ਵੀ ਇਹ ਗੱਲਬਾਤ ਲਈ ਤਰਲੇ ਲੈ ਰਹੇ ਨੇ, ਔਰ ਉਹਨਾਂ ਨੇ ਜਿਹੜਾ ਇਹ ਸਾਰੇ ਨੂੰ ਐਕਸਪੋਜ਼ ਕੀਤਾ। ਤੇ ਉੱਥੇ ਜਿਉਂ ਹੀ ਚੀਨ ਨੇ ਲਦਾਖ ਦੇ ਮੁੱਦੇ ਦੇ ਉੱਤੇ ਗੱਲ ਕੀਤੀ ਹੈ, ਸਾਰੇ ਜਿਹੜੇ ਨੇ ਇਹ ਉਸ ਸਾਰੇ ਨੂੰ ਆਪਣੇ ਪਰਸਪੈਕਟਿਵ ਤੋਂ ਵੀ ਦੇਣ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਮੈਂ ਦੇਖ ਰਿਹਾ ਵੀ 2-3 ਨਿਊਜ਼ ਸਟੋਰੀਜ਼, ਹਾਲਾਂ ਜਦੋਂ ਇਹ ਸਾਰੀ ਗੱਲਬਾਤ ਸ਼ੁਰੂ ਹੋਈ ਹੈ ਟਕਰਾਅ ਦੀ, ਜੂਨ ਤੱਕ ਪਹੁੰਚਦੇ ਹਾਂ, ਅਸੀਂ ਬੜੀ ਡੀਟੇਲ ਦੇ ਵਿੱਚ ਇੱਕ ਸੈਗਮੈਂਟ ਕੀਤਾ ਸੀ ਕਿ ਕਿਵੇਂ ਲਦਾਖ ਦਾ ਰੀਜਨ 1834 ਦੇ ਵਿੱਚ ਸਿੱਖ ਰਾਜ ਦਾ ਹਿੱਸਾ ਬਣਿਆ। ਜਨਰਲ ਜ਼ੋਰਾਵਰ ਸਿੰਘ ਜਿਹੜੇ ਖਾਲਸਾ ਰਾਜ ਲਈ ਕੰਮ ਕਰਦੇ ਸੀ, ਕਿਉਂਕਿ ਇਹ ਜਿਹੜਾ ਨਹਿਰੂ ਨੇ ਵੀ ਔਰ ਦੂਸਰਿਆਂ ਨੇ ਵੀ ਇਹ ਬਿਲਕੁਲ ਜਦੋਂ ਇਸ ਸਾਰੇ ਖਿੱਤੇ ਦੀ ਵਿਕਟਰੀ ਦੀ ਗੱਲ ਹੁੰਦੀ ਹੈ ਤੇ ਡੋਗਰਿਆਂ ਨੂੰ ਕ੍ਰੈਡਿਟ ਦੇਣ ਦੇ, ਡੋਗਰੇ ਤਾਂ ਇੱਕ ਸਧਾਰਨ ਟੱਬਰਾਂ ਚੋਂ ਆ ਕੇ ਕੋਈ ਸਿੱਖ ਰਾਜ ਲਾਹੌਰ ਦੇ ਵਿੱਚ ਇੰਪਲੋਈ ਹੋਏ। ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ 3 ਭਰਾ ਸੀ, ਔਰ ਇਹਨਾਂ ਨੂੰ ਬੇਸ਼ੱਕ ਬਾਅਦ ਦੇ ਵਿੱਚ ਰਾਜੇ ਦਾ ਟਾਈਟਲ ਦੇ ਕੇ ਜਿਹੜਾ ਉਹ ਰਣਜੀਤ ਸਿੰਘ ਨੇ ਨਵਾਜਿਆ, ਔਰ ਧਿਆਨ ਸਿੰਘ ਨੂੰ ਈਵਨ ਪ੍ਰਾਈਮ ਮਿਨਿਸਟਰ ਵੀ ਬਣਿਆ। ਹਾਲਾਂ ਬਾਅਦ ਜਿਸ ਕਿਸਮ ਦੀ ਇਹਨਾਂ ਨੇ ਟ੍ਰੈਚਰੀ ਕੀਤੀ, ਧਿਆਨ ਸਿੰਘ ਸਿੱਖ ਫੌਜ ਦੇ ਹੱਥੋਂ ਹੀ ਮਾਰਿਆ ਗਿਆ ਸੀ, ਔਰ ਇਸੇ ਤਰ੍ਹਾਂ ਧਿਆਨ ਸਿੰਘ ਦਾ ਮੁੰਡਾ ਵੀ ਹੀਰਾ ਸਿੰਘ, ਜਿਹਨੂੰ ਉਹ ਲਾਹੌਰ ਦੇ ਤਖਤ ਤੇ ਬਿਠਾਉਣਾ ਚਾਹੁੰਦਾ ਸੀ, ਰਣਜੀਤ ਸਿੰਘ ਦੀ ਔਲਾਦ ਸਾਰੀ ਨੂੰ ਮਰਵਾ ਕੇ, ਉਹਦਾ ਵੀ ਕੰਮ ਜਿਹੜਾ ਸਿੱਖ ਫੌਜ ਨੇ ਕਰ ਦਿੱਤਾ ਸੀ। ਲੇਕਿਨ ਇਹਦੇ ਬਾਵਜੂਦ ਇਹ ਇਸ ਗੱਲ ਨੂੰ ਬਿਨਾਂ ਜਿਹੜਾ ਉਹ ਉਸ ਦੀ ਹਿਸਟੋਰੀਸਿਟੀ ਦੇਖਿਆ ਕਿ ਭਾਈ 1846 ਦੇ ਵਿੱਚ ਜਦੋਂ ਕਿ ਗੁਲਾਬ ਸਿੰਘ ਡੋਗਰੇ ਨੇ ਗੱਦਾਰੀ ਕੀਤੀ ਸਿੱਖ ਰਾਜ ਦੇ ਨਾਲ, ਉਹਦੇ ਇਨਾਮ ਵਜੋਂ ਜਿਹੜਾ ਜੰਮੂ ਕਸ਼ਮੀਰ ਦੀ ਸਟੇਟ ਹੈ ਉਹ ਉਹਨੂੰ ਦਿੱਤੀ ਗਈ ਸੀ। ਡਰਾਮਾ ਕੀਤਾ ਗਿਆ ਜੀ 72 ਲੱਖ ਚੋਂ ਨੇ ਖਰੀਦਿਆ, ਕਿਉਂਕਿ ਜਿਹੜਾ ਵਾਰ ਦਾ ਹਰਜਾਨਾ ਪਾਇਆ ਸੀ ਸਿੱਖ ਦਰਬਾਰ ਦੇ ਉੱਤੇ, ਉਹਨਾਂ ਦੇ ਲਾਹੌਰ ਖਜ਼ਾਨੇ 'ਚ ਨਹੀਂ ਸੀ ਉਹ ਸਾਰਾ, ਇਹ ਤਾਂ ਭੁੱਖੇ ਨੰਗੇ ਮਰਦੇ ਲੋਕ ਸੀ, ਉਹ ਖਜ਼ਾਨਾ ਇੱਥੋਂ ਹੀ ਲੁੱਟ ਕੇ ਲਗਾਏ। ਮਹਾਰਾਣੀ ਚੰਦ ਕੌਰ ਜਿਹਦੀ ਅੱਜ ਵੀ ਸਮਾਧ ਜੰਮੂ ਦੇ ਵਿੱਚ ਹੈ, ਜਿਹਨੂੰ ਇਹਨੇ ਗੁਲਾਬ ਸਿੰਘ ਨੇ ਆਪਣੀਆਂ ਨੌਕਰਾਣੀਆਂ ਤੋਂ ਵੱਟੇ ਮਾਰ-ਮਾਰ ਕੇ ਮਰਵਾ ਦਿੱਤਾ ਸੀ, ਉਹ ਸਾਰਾ ਖਜ਼ਾਨਾ ਤਾਂ ਉਸ ਦੌਰ ਦਾ ਹੈ। ਲੇਕਿਨ ਇਹਦੇ ਬਾਵਜੂਦ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਕਿ ਜੀ ਨਹੀਂ ਨਹੀਂ ਇਹ ਡੋਗਰਿਆਂ ਨੇ ਦੇ ਵਨ ਇਟ ਫॉर ਦਿਸ। ਇਹ ਬਿਲਕੁਲ ਹਿਸਟੋਰੀਕਲੀ ਹੁਣ ਜਦੋਂ ਹੁਣ ਚੀਨ ਨੇ ਲਦਾਖ ਤੇ ਆਪਣਾ ਦਾਅਵਾ ਠੋਕ ਦਿੱਤਾ ਹੈ ਔਰ ਇਹਨੂੰ ਇਲੀਗਲ ਆਕੂਪੇਸ਼ਨ, ਹੁਣ ਇਹਨਾਂ ਨੂੰ ਸਿੱਖ ਰਾਜ ਵੀ ਯਾਦ ਆਇਆ। ਅਸੀਂ ਗੱਲ ਕਰਾਂਗੇ ਕਿ ਕਿਵੇਂ ਜਿਹੜੀ ਹੈ ਇਹਨਾਂ ਨੇ ਸਟੋਰੀਜ਼ ਪਲਾਂਟ ਕਰਵਾਈਆਂ। ਇੱਕ ਅਜੇ ਬੈਨਰਜੀ ਇੱਕ ਅੱਛਾ ਜਰਨਲਿਸਟ ਹੈ, ਔਰ ਟ੍ਰਿਬਿਊਨ ਦੀ ਸਟੋਰੀ ਬੀਜਿੰਗਸ ਲਦਾਖ ਐਜ਼ਰਸ਼ਨ ਐਟ odds ਵਿਦ ਹਿਸਟੋਰੀਕਲ ਫੈਕਟਸ। ਹੁਣ ਇਹਨਾਂ ਨੂੰ ਹਿਸਟੋਰੀਕਲ ਫੈਕਟ ਯਾਦ ਆਏ ਨੇ, ਹਾਲਾਂਕਿ ਇੱਕ ਇਹਨਾਂ ਨੂੰ ਵੀ ਮੈਂ ਕੋਟ ਕਰ ਦਿੰਦਾ। ਹਾਲਾਂਕਿ the history of Ladakh took another turn in 1834 when General Zorawar Singh, at the head of the large Sikh army, merged the Buddhist-dominated kingdom of Ladakh with Maharaja Ranjit Singh's empire, which had its capital in Lahore. ਹੁਣ ਇਹਨਾਂ ਨੂੰ ਅਕਲ ਆਈ ਕਿ ਭਾਈ 1834 ਕਿਉਂਕਿ ਉਦੋਂ ਤਾਂ ਅਜੇ ਮਹਾਰਾਜਾ ਰਣਜੀਤ ਸਿੰਘ ਵੀ ਜਿਉਂਦਾ ਸੀ, ਉਹਨਾਂ ਦੀ ਡੈਥ 1839 ਚ ਹੁੰਦੀ ਹੈ, ਕਿ ਇਹ ਜਿਹੜਾ ਲਦਾਖ ਹੈ ਇਹ ਚੀਨ ਦਾ ਹਿੱਸਾ ਨਹੀਂ ਸੀ। ਬੇਸ਼ੱਕ ਇੰਡੀਪੈਂਡੈਂਟ ਤਿੱਬਤ ਵੀ ਆਪਣੀ ਉਹਦੀ ਐਂਟੀਟੀ ਸੀ, ਉਹਨਾਂ ਦੀਆਂ ਟੀਟੀ ਜ਼ਰੂਰ ਤਿੱਬਤ ਜਿਹੜਾ ਟ੍ਰਿਬਿਊਟਰੀ ਸਟੇਟ ਹੋਏਗਾ ਚੀਨ ਦਾ ਥੋੜਾ ਬਹੁਤ, ਪਰ ਲਦਾਖ ਦੇ ਵਿੱਚ ਐਸਾ ਨਹੀਂ ਸੀ। ਔਰ ਲਦਾਖ ਦੀ ਵਿਕਟਰੀ ਇੰਡੀਪੈਂਡੈਂਟ ਸੀ, ਤਿੱਬਤ ਨਾਲ ਵੀ ਸਿੱਖ ਫੌਜ ਬਾਅਦ ਤਿੱਬਤ ਵੱਲ ਗਈ, ਪਰ ਇਹ ਜਿਹੜਾ ਲਦਾਖ ਸਿੱਖ ਰਾਜ ਦਾ ਹਿੱਸਾ ਬਣਦਾ 1834 ਦੇ ਵਿੱਚ ਬਣਦਾ। ਫਿਰ ਇਹ ਕਹਿੰਦਾ ਹੈ ਕਿ ਦਾ ਲੋਕਲ ਕਿੰਗ ਵਾਜ਼ ਮੇਡ ਏ ਵੈਸਾਲ ਆਫ ਦਾ ਸਿੱਖ ਐਮਪਾਇਰ paying an annual tribute of ₹20,000 barring a brief period of Mughal rule. Ladakh didn't pay tribute to Kashmir. ਹੁਣ ਇਹਦੇ ਚ ਦੋ ਫੈਕਟਸ ਇਹ ਮੰਨ ਰਹੇ ਨੇ ਕਿ ਸਿੱਖਾਂ ਨੇ ਸਿੱਖ ਫੌਜ ਨੇ ਕੰਕਰ ਕੀਤਾ, ਪਰ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਸਟਾਈਲ ਸੀ, ਕੁਝ ਇਲਾਕੇ ਉਹ ਸੀ ਜਿਹੜੇ ਸਿੱਧੇ ਲਾਹੌਰ ਦਰਬਾਰ ਦੇ ਥੱਲੇ ਸੀ, ਕੁਝ ਸੀ ਜਿਹਦੇ ਚ ਕੰਕਰ ਕਰਨ ਤੋਂ ਬਾਅਦ ਉਹਨਾਂ ਦਾ ਹੀ ਜਿਹੜਾ ਕੋਈ ਆਗੂ ਹੁੰਦਾ ਸੀ ਉਹਨੂੰ ਉੱਥੇ ਰਹਿਣ ਦਿੰਦਾ ਸੀ, ਉਹਨੂੰ ਕਹਿੰਦੇ ਸੀ ਕਿ ਇੰਨਾ ਜਿਹੜਾ ਤੁਸੀਂ ਅਮਾਊਂਟ ਜਿਹਨੂੰ ਖਰਾਜ ਕਹਿੰਦੇ ਸੀ, ਨਜ਼ਰਾਨਾ ਵੀ ਕਿਹਾ ਜਾਂਦਾ ਸੀ, ਲੇਕਿਨ ਇਹ ਸੀ ਕਿ ਦੱਸਣ ਦੇ ਲਈ ਕਿ ਵੀ ਹਿੱਸਾ ਤੁਸੀਂ ਹੋ, ਲੇਕਿਨ
ਤੁਸੀਂ ਇੰਡੀਪੈਂਡੈਂਟਲੀ ਗਵਰਨ ਕਰੋ। ਔਰ ਉਸ ਜ਼ਮਾਨੇ 'ਚ 20,000 ਰੁਪਇਆ ਸਾਲਾਨਾ ਖਰਾਜ ਲਦਾਖ ਦੇ ਉੱਤੇ ਇਹ ਜਿਹੜਾ ਨਾਫਿਜ਼ ਕੀਤਾ ਗਿਆ ਸੀ ਕਿ ਉਹ ਲਾਹੌਰ ਦਰਬਾਰ ਨੂੰ ਦਿੰਦੇ ਸੀ। ਸੋ ਇਹ ਤਾਂ ਇਹਨਾਂ ਦੀ ਅਸਰਸ਼ਨ ਹੈ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ 1834 ਚ ਲਦਾਖ ਸਿੱਖ ਰਾਜ ਦਾ ਹਿੱਸਾ ਬਣਦਾ। 1839 ਚ ਰਣਜੀਤ ਸਿੰਘ ਦੀ ਡੈਥ ਹੋ ਜਾਂਦੀ ਹੈ। ਫਿਰ 1842 ਦੇ ਵਿੱਚ ਜਦੋਂ ਕਿ ਮਹਾਰਾਜਾ ਸ਼ੇਰ ਸਿੰਘ ਜਿਹੜੇ ਨੇ ਉਹ ਲਾਹੌਰ ਤਖਤ ਤੇ ਨੇ, ਉਹਨਾਂ ਦਾ ਲੜਕਾ ਰਣਜੀਤ ਸਿੰਘ ਦਾ, ਔਰ ਇਹ 1842 ਦੇ ਵਿੱਚ ਫਿਰ ਇੱਕ ਹੋਰ ਐਕਸਪੀਡੀਸ਼ਨ ਸਿੱਖ ਫੌਜ ਵੱਲੋਂ ਜਨਰਲ ਜ਼ੋਰਾਵਰ ਸਿੰਘ ਜਿਹੜਾ ਬਹਾਦਰ ਜਰਨੈਲ ਸੀ ਉਹਦੀ ਅਗਵਾਈ ਦੇ ਵਿੱਚ ਹੁੰਦੀ ਹੈ। ਉਹ ਲਦਾਖ ਤਾਂ ਆਲਰੇਡੀ ਜਿਹੜੀ ਹੈ ਉਹਨਾਂ ਨੂੰ ਟ੍ਰਿਬਿਊਟਰੀ ਦੇ ਰਿਹਾ ਸੀ, ਟ੍ਰਿਬਿਊਟ ਪੇ ਕਰਦਾ ਸੀ ਲਾਹੌਰ ਦਰਬਾਰ ਨੂੰ। ਫਿਰ ਉਸ ਤੋਂ ਅੱਗੇ ਜਾ ਕੇ ਮਾਨਸਰੋਵਰ ਤੱਕ ਜਿਹੜਾ ਅੱਜ ਤਿੱਬਤ 'ਚ ਹੈ, ਔਰ ਇਸ ਤੋਂ ਜਿਹੜਾ ਤਿੱਬਤ ਦਾ ਹਿੱਸਾ ਉਸ ਦੇ ਵਿੱਚ ਤੱਕ ਜਾ ਕੇ ਸਿੱਖ ਫੌਜ ਆਪਣਾ ਝੰਡਾ ਗੱਡ ਦਿੰਦੀ ਹੈ। ਹਾਲਾਂ ਕੁਛ ਦੇਰ ਬਾਅਦ ਵਿੰਟਰ ਹੁੰਦੀ ਹੈ ਔਰ ਉਹ ਜਿਹੜੀ ਤਿੱਬਤ ਔਰ ਉਹਨਾਂ ਦੀ ਫੌਜ ਹੈ ਉਹ ਵਾਪਸ ਜਦੋਂ ਕਰਦੀ ਹੈ, ਉਹਦੇ ਜਨਰਲ ਜ਼ੋਰਾਵਰ ਸਿੰਘ ਮਾਰਿਆ ਜਾਂਦਾ ਹੈ ਔਰ ਸਿੱਖ ਫੌਜ ਰਿਟਰੀਟ ਕਰਕੇ ਆਪਣੀ ਪਹਿਲੀ ਪੋਜੀਸ਼ਨ ਤੇ ਆਉਂਦੀ ਹੈ। ਔਰ 1842 ਦੇ ਵਿੱਚ ਇੱਕ ਟ੍ਰੀਟੀ, ਟ੍ਰਾਈਪਾਰਟਾਈਟ ਟ੍ਰੀਟੀ ਸਾਈਨ ਹੁੰਦੀ ਹੈ ਜਿਹਦੇ ਵਿੱਚ ਸਰਕਾਰੇ ਖਾਲਸਾ ਜੀਓ ਜ਼ਾਰ ਹੈ ਲਾਹੌਰ ਦਰਬਾਰ, ਐਂਪਰਰ ਆਫ ਚਾਈਨਾ ਐਂਡ ਲਾਮਾ ਆਫ ਤਿੱਬਤ, ਜਿਹੜੀ ਨੈਸ਼ਨਲ ਆਰਕਾਈਵਸ ਦਿੱਲੀ ਦੇ ਵਿੱਚ ਪਈ ਰਹੀ ਹੈ ਔਰ ਜਿਹਦਾ ਜ਼ਿਕਰ ਸਰ ਕਪੂਰ ਸਿੰਘ ਹੋਰਾਂ ਨੇ ਈਵਨ ਜਦੋਂ ਅਕਤੂਬਰ ਨਵੰਬਰ ਦੇ ਵਿੱਚ 1962 ਚ ਚੀਨ ਦੇ ਨਾਲ ਟੱਕਰ ਸ਼ੁਰੂ ਹੁੰਦੀ ਹੈ। ਸਰ ਕਪੂਰ ਸਿੰਘ ਮੈਂਬਰ ਪਾਰਲੀਮੈਂਟ ਸਨ ਉਦੋਂ ਲੁਧਿਆਣੇ ਤੋਂ, ਉਹਨਾਂ ਨੇ ਨਹਿਰੂ ਨੂੰ ਇਹ ਭੰਨਿਆ ਸੀ ਕਿ ਭਾਈ ਤੁਸੀਂ ਜਿਹੜਾ ਇਹ ਵਾਇਲੇਟ ਕੀਤਾ ਹੈ ਕਿਉਂਕਿ ਤੁਸੀਂ ਅਸਰਟ ਨਹੀਂ ਕੀਤਾ ਹੈ ਔਰ ਸਿੱਖਾਂ ਨੂੰ ਹਮੇਸ਼ਾ ਤੁਸੀਂ ਇਗਨੋਰ ਕੀਤਾ ਹੈ ਔਰ ਇਹ 1842 ਦੀ ਟ੍ਰੀਟੀ ਹੈ। ਹੁਣ ਇਹ ਸਾਰੀਆਂ ਟ੍ਰੀਟੀਆਂ ਕੱਢ ਰਹੇ ਨੇ। ਹੁਣ ਇਹ ਕਹਿ ਰਹੇ ਨੇ ਕਿ ਜੀ ਇਹ ਤਾਂ ਨਾ ਪਹਿਲਾਂ ਸੀ, ਹਾਂ ਬਰੀਫ ਟਾਈਮ ਰਿਹਾ, ਕਦੇ ਤਾਂ ਲਦਾਖ ਕਸ਼ਮੀਰ ਦੇ ਵੀ ਟ੍ਰਿਬਿਊਟਰੀ ਨਹੀਂ ਸੀ, ਲਦਾਖ ਚੀਨ ਦੇ ਵੀ ਟ੍ਰਿਬਿਊਟਰੀ ਨਹੀਂ ਸੀ, ਲਦਾਖ ਆਫ ਕੋਰਸ ਇੰਡੀਪੈਂਡੈਂਟ ਰਿਹਾ ਔਰ ਇਵੈਂਚੁਅਲੀ ਜੇ ਸਿੱਖ ਰਾਜ ਦੇ ਵੇਲੇ ਉਹ ਜੰਮੂ ਕਸ਼ਮੀਰ ਦਾ ਹਿੱਸਾ ਬਣਦਾ ਹੈ। ਔਰ ਜ਼ਾਹਰ ਹੈ 1947 ਦੇ ਵਿੱਚ ਫਿਰ ਉਹੀ ਜੰਮੂ ਕਸ਼ਮੀਰ ਗੁਲਾਬ ਸਿੰਘ ਦੇ ਰਾਹੀਂ ਜਿਹੜਾ ਹੈ ਉਹ ਕਿਵੇਂ ਉਹਦੇ ਨਾਲ ਸੌਦੇਬਾਜ਼ੀ ਹੁੰਦੀ ਹੈ ਔਰ ਇੱਕ ਵੱਖਰਾ ਚੈਪਟਰ ਹੈ। ਸੋ ਹੁਣ ਜਦੋਂ ਚੀਨ ਨੇ ਔਰ ਇਹਦੇ ਤੇ ਉਹ ਗੱਲ ਢੁਕਦੀ ਹੈ ਕਿ ਵੀ ਜਬ ਦਿਆ ਰੰਜ ਬੁੱਤੋਂ ਨੇ ਤੋ ਖੁਦਾ ਯਾਦ ਆਇਆ, ਹੁਣ ਇਹਨਾਂ ਨੂੰ ਯਾਦ ਆ ਰਿਹਾ। ਫਿਰ ਇਹ ਕਹਿ ਰਹੇ ਨੇ ਕਿ ਵੀ ਰਾਜਾ ਆਫ ਜੰਮੂ ਗੁਲਾਬ ਸਿੰਘ ਆਫਟਰ ਰਣਜੀਤ ਸਿੰਘ's death charted his own course and entered into a fresh agreement with Ladakh in 1842. ਸੋ ਜ਼ਾਹਰ ਹੈ 1842 ਚ ਸਿੱਖ ਰਾਜ ਇੰਟੈਕਟ ਹੈ। 1846 ਚ ਪਹਿਲੀ ਐਂਗਲੋ ਸਿੱਖ ਵਾਰ ਹੁੰਦੀ ਹੈ। ਸੋ ਉਹਦੇ ਚ ਲਦਾਖ ਲੈਟਰ ਆਫ ਐਗਰੀਮੈਂਟ ਜਿਹਨੂੰ ਇਹ ਕਹਿ ਰਹੇ ਨੇ, ਐਕਚੁਅਲੀ ਇਹ ਟ੍ਰਾਈਪਾਰਟਾਈਟ ਟ੍ਰੀਟੀ ਹੈ ਤਿੰਨਾਂ ਧਿਰਾਂ ਦੇ ਵਿੱਚ। ਫਿਰ ਉਹ ਕਹਿੰਦਾ ਜੀ ਕਿ ਦਾ ਸਬਸੀਕੁਐਂਟ collapse of Sikh empire in 1846 brought the British at the helm. The British made 5 attempts. ਫਿਰ ਉਹ ਸਾਰਾ 1865, 1873, 1899 ਤੇ 1914 ਜਿਹੜਾ ਉਹਨਾਂ ਪੰਜਾਂ ਨੂੰ ਹੀ ਚੀਨ ਨੇ ਕਦੇ ਨਹੀਂ ਮੰਨਿਆ ਹੈ। ਸੋ ਇਹ ਗੱਲ ਹੁਣ ਇਸ ਪਾਸੇ ਵੱਲ ਵੀ ਇਸ਼ਾਰਾ ਕਰਦੀ ਹੈ ਔਰ ਇਸ ਗੱਲ ਦਾ ਇੰਕਸ਼ਾਫ ਗਾਂਧੀ ਦੇ ਪੋਤੇ ਨੇ, ਰਾਜਮੋਹਨ ਗਾਂਧੀ ਨੇ, ਜਿਹੜਾ ਵਾਜਪਾਈ ਦੇ ਨਾਲ ਡੈਲੀਗੇਸ਼ਨ ਦੇ ਵਿੱਚ ਗਿਆ ਸੀ 2003 ਦੇ ਪੀਰੀਅਡ ਸ਼ਾਇਦ, ਜਦੋਂ ਕਿ ਨਹੀਂ ਉਸ ਤੋਂ ਸ਼ਾਇਦ ਪਹਿਲਾਂ ਜਾਂ 2003 ਚ ਤਾਂ ਉਹ ਪ੍ਰਾਈਮ ਮਿਨਿਸਟਰ ਬਣ ਚੁੱਕਾ ਸੀ। ਇਸ ਤੋਂ ਪਹਿਲਾਂ ਜਦੋਂ ਕਿ ਇਹਨਾਂ ਦੀ ਮੁਰਾਰਜੀ ਦੇਸਾਈ ਦੀ ਗਵਰਨਮੈਂਟ ਬਣੀ ਐਮਰਜੈਂਸੀ ਤੋਂ ਬਾਅਦ ਔਰ ਵਾਜਪਾਈ ਉਹਦੇ ਚ ਫੋਰਨ ਮਿਨਿਸਟਰ ਸੀ, ਫਸਟ ਉਹਦਾ ਦੌਰਾ ਸੀ ਔਰ ਉਹਦੇ ਚ ਉਹਨੇ ਕਿਹਾ ਜੀ ਕਿ ਤੁਸੀਂ ਸਾਡੇ ਨਾਲ ਜਿਹੜਾ ਝਗੜਾ ਹੈ ਇਹਦਾ ਲਦਾਖ ਦਾ ਔਰ ਬਾਰਡਰ ਦਾ ਰਿਜ਼ੋਲਵ ਕਰੋ। ਤੇ ਇਹ ਉਹਨੇ ਰਾਜਮੋਹਨ ਗਾਂਧੀ ਨੇ ਕਿਹਾ ਕਿਉਂਕਿ ਉਹ ਵੀ ਉਸ ਡੈਲੀਗੇਸ਼ਨ ਦਾ ਹਿੱਸਾ ਸੀ ਜਦੋਂ ਐਜ਼ ਏ ਫੋਰਨ ਮਿਨਿਸਟਰ ਵਾਜਪਾਈ ਗਿਆ। ਕਹਿੰਦੇ ਜੀ ਉਹਨਾਂ ਦੇ ਜਿਹੜਾ ਸੀ ਕਾਊਂਟਰ ਪਾਰਟ, ਉਹਨੇ ਕਿਹਾ ਵੀ ਕਿਹੜੀ ਗੱਲਬਾਤ? ਉਹਨਾਂ ਨੇ ਕਿਹਾ ਜੀ ਇਹ ਤਾਂ ਤੁਹਾਡਾ ਹਿੱਸਾ ਹੀ ਨਹੀਂ, ਇਹ ਤਾਂ ਸਿੱਖ ਰਾਜ ਦਾ ਹਿੱਸਾ ਸੀ, ਜਦੋਂ ਲੋੜ ਹੋਏਗੀ ਅਸੀਂ ਸਿੱਖ ਰਾਜ ਦੇ ਵਾਰਸਾਂ ਨਾਲ ਗੱਲ ਕਰਾਂਗੇ। ਇਹ ਉਹਨੇ ਕੋਟ ਕੀਤਾ ਹੋਇਆ। ਔਰ ਹੁਣ ਜਦੋਂ ਇਹ ਖੁਦ ਇਸ ਦੇ ਉੱਤੇ ਆ ਗਏ ਕਿ ਜੀ 1834 ਚ ਲਦਾਖ ਜਿਹੜਾ ਉਹ ਸਿੱਖ ਰਾਜ ਦਾ ਹਿੱਸਾ ਬਣਿਆ ਔਰ ਉਹ ਕਦੇ ਵੀ ਚਾਈਨਾ ਦੀ ਟ੍ਰਿਬਿਊਟਰੀ ਨੇ, ਹੁਣ ਇਹਨਾਂ ਨੂੰ ਸਿੱਖ ਰਾਜ ਯਾਦ ਆਉਂਦਾ ਹੈ। ਔਰ ਜਿਹੜੀ ਇਹਨਾਂ ਨੇ ਦੋਨੋਂ ਹੀ ਮੈਟਰਸ, ਜਿਵੇਂ ਅਸੀਂ ਚੀਨ ਦੀ ਸਟੇਟਮੈਂਟ ਕਹੀ ਉਹਨਾਂ ਦੇ ਫੋਰਨ ਆਫਿਸ ਦੇ ਸਪੋਕਸ ਪਰਸਨ ਦੀ,
ਇੰਡੀਆ ਨੇ ਉਹਨੂੰ ਕਾਊਂਟਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਹਿਲਾਂ ਤਾਂ ਜਿਵੇਂ ਮੈਂ ਇਹ ਕਿਹਾ ਵੀ ਇਹ ਜਿਹੜੀ ਹੈ ਸਟੱਡੀ ਇਹਨਾਂ ਨੇ ਦਿੱਤੀ, ਬੀਜਿੰਗਸ ਲਦਾਖ ਐਸਰਸ਼ਨ ਐਟ odds ਵਿਦ ਹਿਸਟੋਰੀਕਲ ਫੈਕਟਸ, ਕਿਉਂਕਿ ਹੁਣ ਜੇ ਚੀਨ ਨੇ ਕਲੇਮ ਕੀਤਾ ਹੈ ਤਾਂ ਹੁਣ ਇਹਨਾਂ ਨੂੰ ਹਿਸਟੋਰੀਕਲ ਫੈਕਟ ਦੇ ਥੱਲੇ ਸਿੱਖ ਰਾਜ ਯਾਦ ਆ ਰਿਹਾ। ਲੇਕਿਨ ਦੂਸਰੇ ਪਾਸੇ ਜਿਹੜਾ ਉਹਨਾਂ ਦਾ ਇਨਫਰਾਸਟ੍ਰਕਚਰ ਔਰ ਦੂਜੇ ਦੇ ਉੱਤੇ ਚੀਨ ਨੇ ਅਕਿਊਜ਼ ਕੀਤਾ ਹੈ, ਉਹਨਾਂ ਨੇ ਕਿਹਾ ਜੀ ਇੰਡੀਆ ਔਨ ਥਰਸਡੇ ਰਿਸਪੌਂਡਡ ਸਟਰੋਂਗਲੀ ਟੂ ਚਾਈਨਾ blaming its border infrastructure development for tensions at the line of actual control। और ਉਹਨਾਂ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਕਿਹਾ ਕਿ ਵੀ ਇਹ ਚਾਈਨਾ ਵਾਜ਼ ਮਿਸਪਲੇਸਡ in blaming development of infrastructure. The restoration of peace and tranquility can be best done by scrupulously adhering in entirety to the various agreements, said Ministry of। ਉਹਨਾਂ ਨੇ ਕਿਹਾ ਜੀ ਨਾ ਇਹ ਨਹੀਂ ਹੈ ਗੱਲ, ਜਿਹੜੇ ਐਗਰੀਮੈਂਟ ਹੋਏ ਨੇ ਉਹਨਾਂ ਦੇ ਉੱਤੇ ਸਟਿਕ ਕਰੋ। ਔਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਤਾਂ ਲੋਕਾਂ ਦੀ ਇਕਨੋਮਿਕਲ ਡਿਵੈਲਪਮੈਂਟ ਉੱਥੇ ਕਰ ਰਹੇ ਹਾਂ ਔਰ ਹੋਰ ਕੋਈ ਨਹੀਂ ਹੈ। Our position on this has always been clear and consistent. Jammu and Kashmir and Ladakh have been, are and would remain an integral part of India। ਹੁਣ ਇਹਨੂੰ ਕਿਉਂਕਿ ਇਹ ਦੋਨਾਂ ਨੂੰ ਯੂਨੀਅਨ ਟੈਰੀਟਰੀ ਬਣਾ ਚੁੱਕੇ ਨੇ ਤੇ ਇਸ ਲਈ ਜੰਮੂ ਐਂਡ ਕਸ਼ਮੀਰ ਵੀ ਔਰ ਲਦਾਖ ਵੀ, ਕਿਉਂਕਿ ਜੰਮੂ ਕਸ਼ਮੀਰ ਨੂੰ ਵੀ ਇਹਨਾਂ ਦੀ 1 ਮਿਲੀਅਨ ਫੌਜ ਨੇ ਆ ਕੇ ਕਾਬੂ ਕੀਤਾ ਹੋਇਆ ਹੈ। ਔਰ ਚਾਈਨਾ ਹੈਜ਼ no locus standi to comment on India's internal matters। We hope that countries will not comment on India's internal matters as much as they expect the same of others, he said to question on China doubting the status of both union territories। ਹੁਣ ਇੱਕ ਪਾਸੇ ਤਾਂ ਇਹ ਹੈ ਜਵਾਬ ਮੰਗਣਾ, ਲੇਕਿਨ ਹੁਣ ਤੁਸੀਂ ਇਹਨਾਂ ਦੀ ਦਾ ਸਲਾਮ ਕਰਨ ਦਾ ਅੰਦਾਜ਼ ਦੇਖੋ। ਹੁਣ ਇਸੇ ਹੀ ਖਬਰ 'ਚ ਜਾਂ ਇਸੇ ਹੀ ਬਰੀਫਿੰਗ 'ਚ ਇਹਨਾਂ ਦੀ ਫੋਰਨ ਮਿਨਿਸਟਰੀ ਕਹਿੰਦੀ ਹੈ, dwelling on India's China Army senior commanders talks on October 12, Srivastava underlined that for the second successive time a joint press release was issued। As indicated in the press release, the talks were positive and constructive। ਇਹ ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਕੁੱਥਾ ਜਾਏ, ਇਹ ਜੀ ਬੜੀ ਕੰਸਟਰਕਟਿਵ ਗੱਲਬਾਤ ਹੋਈ। The two sides have a better understanding of each other's positions। ਹੁਣ ਜਿਹੜਾ ਉਹ ਬੈਟਰ ਜੇ ਅੰਡਰਸਟੈਂਡਿੰਗ ਹੈ ਤੇ ਚੀਨ ਨੇ ਤਾਂ ਬੜੀ ਕਲੀਅਰਲੀ ਆਪਣਾ ਕਲੇਮ ਜਿਹੜਾ ਉਹ ਕਰ ਦਿੱਤਾ ਹੈ ਲਦਾਖ ਦੇ ਉੱਤੇ ਵੀ। ਔਰ ਕੱਲਾ ਇਹੀ ਨਹੀਂ ਹੈ, ਔਰ ਦੂਸਰੇ ਪਾਸੇ ਤੁਸੀਂ ਜੈ ਸ਼ੰਕਰ ਡਾਇਰੈਕਟਲੀ ਵੀ ਸਲਾਮ ਕਰ ਰਿਹਾ ਜਦੋਂ ਇਹਨਾਂ ਦੀ ਖਬਰ ਹੈ ਲਦਾਖ ਸਟੈਂਡ ਆਫ disengagement talks a work in progress, says ਜੈ ਸ਼ੰਕਰ। ਔਰ ਉਹਨਾਂ ਨੇ ਕਿਹਾ ਜੀ ਅਸੀਂ ਬਹੁਤ ਗੱਲਬਾਤ ਕਰ ਰਹੇ ਹਾਂ, ਗੱਲਬਾਤ ਅੱਗੇ ਚੱਲ ਰਹੀ ਹੈ। ਔਰ ਇਹਦੇ ਨਾਲ ਚੀਨ ਦਾ ਜੇ ਦੇਖਣਾ ਹੋਏ ਵੀ ਚੀਨ ਜਦੋਂ ਉਹ ਐਕਟ ਕਰਦੇ ਨੇ ਫਿਰ ਉਹ ਐਕਟ ਹੀ ਕਰਦੇ ਨੇ, ਉਹ ਰਿਐਕਟ ਨਹੀਂ ਕਰਦੇ। ਚਾਈਨਾ's ਸ਼ੀ ਜਿਨਪਿੰਗ tells troops to focus on preparing for war। ਇਹ ਉਹਨਾਂ ਦੀ ਜਿਹੜੀ ਹੈ ਡੇਟ ਲਾਈਨ ਦੀ ਖਬਰ ਹੈ। ਚਾਈਨੀਜ਼ ਲੀਡਰ ਸ਼ੀ ਜਿਨਪਿੰਗ called on Chinese troops to put all their minds and energy on preparing for war during a visit to a military base in southern province of Guangdong on Tuesday। 2 ਦਿਨ ਪਹਿਲਾਂ ਦੀ ਹੈ ਕਿ ਉੱਥੇ ਉਹਨੇ ਵਿਜ਼ਿਟ ਕੀਤਾ ਹੈ ਫੌਜੀ ਬੇਸ ਤੇ। ਔਰ ਉਹਨਾਂ ਨੇ ਇਹ ਗੱਲ ਕਹੀ, ਉਹਦੀ ਕੰਪਲੀਟ ਸਟੇਟਮੈਂਟ ਇਹਦੇ 'ਚ ਉਹਨਾਂ ਨੇ ਕੋਟ ਕੀਤੀ ਹੋਈ ਹੈ ਕਿ ਸਟੇਟ ਆਫ ਹਾਈ ਅਲਰਟ, ਫੋਕਸ ਕਰੋ ਵਾਰ ਦੇ ਲਈ। It is necessary to insist on leading training by combat, strengthening task traction, strengthening targeted and confrontational training, and beating hard and training the troops. It is necessary to promote innovations in combat theory training models and task organization to improve training levels and actual combat capabilities, she said। ਹੁਣ ਇਸ ਤੋਂ ਕੋਈ ਦੋ ਰਾਵਾਂ ਨਹੀਂ ਹੈ, ਹੈਡਲਾਈਨ ਹੀ ਕਰ ਦਿੰਦੀ ਹੈ ਵੀ ਤੁਸੀਂ ਵਾਰ ਦੇ ਲਈ ਫੌਜ ਨੂੰ ਤਿਆਰ ਰਹਿਣ ਦੀ ਗੱਲ ਕੀਤੀ ਹੈ। ਹੁਣ ਇਸ ਕੰਟੈਕਸਟ ਦੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਵੀ ਭਾਰਤ ਦਾ ਹਾਲ ਇਸ ਕਿਸਮ ਦਾ ਹੈ ਕਿ ਵੀ ਪਹਿਲਾਂ ਤਾਂ ਇਹ ਜਿਵੇਂ ਅਮਰੀਕਾ ਨੂੰ ਚੰਬੜੇ ਉਹ ਇਵੇਂ ਹੀ ਹੈ ਜਿਵੇਂ ਇੱਕ ਰੂਹਾਨੀਅਤ ਦੇ ਲੈਸਨ ਦੇ ਵਿੱਚ ਇੱਕ
ਜਿਹੜੇ ਸੂਫੀ ਨੇ ਉਹ ਸਮਝਾ ਰਹੇ ਨੇ ਕਿ ਦੇਖੋ ਰੱਬ ਦੇ ਨਾਲ ਰਿਸ਼ਤਾ ਕਿਵੇਂ ਦਾ ਹੋਣਾ ਚਾਹੀਦਾ। ਉਹਨਾਂ ਕਿਹਾ ਜੀ ਵੀ ਇੱਕ ਪਾਸਾ ਬਾਂਦਰੀ ਦੇ ਬੱਚੇ ਦਾ ਕਿ ਉਹ ਚੰਬੜ ਜਾਂਦਾ ਹੈ, ਬਾਂਦਰੀ ਦੇ ਢਿੱਡ ਨਾਲ ਚੰਬੜਿਆ ਰਹਿੰਦਾ, ਭਾਵੇਂ ਉਹ ਇੱਕ ਦਰਖਤ ਤੋਂ ਦੂਜੇ ਤੇ ਜੰਪ ਕਰਦੀ ਹੈ, ਉਹਨੂੰ ਘੁੱਟ ਕੇ ਫੜਿਆ ਹੁੰਦਾ। ਉਹਨਾਂ ਕਿਹਾ ਇੱਕ ਤਾਂ ਇਹ ਹੈ ਕਿ ਵੀ ਤੁਸੀਂ ਰੱਬ ਨੂੰ ਘੁੱਟ ਕੇ ਫੜਿਆ ਹੋਇਆ ਔਰ ਹਰ ਚੀਜ਼ ਲਈ ਤੁਸੀਂ ਜਿਹੜਾ ਹੈ ਉੱਥੇ ਕੀ ਖਲੋਤੇ ਹੋ। ਪਰ ਉਹਨਾਂ ਕਿਹਾ ਜੀ ਉਦੋਂ ਟ੍ਰੈਜਡੀ ਹੁੰਦੀ ਹੈ ਜਦੋਂ ਕੋਈ ਵੱਡੀ ਰੌਕ ਦੇ ਉੱਤੇ ਬਾਂਦਰੀ ਜੰਪ ਕਰਦੀ ਹੈ ਔਰ ਉਹ ਵੱਡਾ ਜੰਪ ਹੁੰਦਾ ਹੈ ਤੇ ਉਹਦਾ ਹੱਥ ਛੁੱਟ ਜਾਂਦਾ ਹੈ ਬੱਚੇ ਦਾ ਔਰ ਉਹ ਥੱਲੇ ਜਾ ਕੇ ਪਾਸ਼-ਪਾਸ਼ ਹੋ ਜਾਂਦਾ ਹੈ, ਟੁਕੜੇ ਹੋ ਜਾਂਦਾ ਹੈ। ਔਰ ਉਹ ਇੱਕ ਤਾਂ ਇਹ ਹੈ। ਉਹਨਾਂ ਕਿਹਾ ਜੀ ਦੂਸਰਾ ਉਹ ਹੈ ਕਿ ਵੀ ਬਿੱਲੀ ਦਾ ਬਲੂੰਗੜਾ, ਕਿ ਵੀ ਉਹ ਰਹਿੰਦਾ ਹੈ, ਉਹ ਚੰਬੜਿਆ ਨਹੀਂ ਹੁੰਦਾ, ਉਹ ਉਹਦੇ ਜਿਹੜਾ ਨੇੜੇ ਤੇੜੇ ਹੁੰਦਾ, ਉਹਨੂੰ ਇਹ ਵੀ ਹੁੰਦਾ ਵੀ ਜਦੋਂ ਮੈਂ ਇੱਕ ਵਾਰੀ ਮਿਆਉਂ ਕੀਤਾ ਮਾਂ ਮੇਰੀ ਨੇ ਆ ਜਾਣਾ ਔਰ ਕਰਨਾ। ਪਰ ਉਹ ਆਪਣੇ ਆਪ ਨੂੰ ਆਜ਼ਾਦਾਨਾ ਤੌਰ ਦੇ ਉੱਤੇ ਉਹ ਸਾਰੇ ਸਿੱਖਦਾ ਵੀ ਹੈ, ਆਪਣੀ ਸਰਵਾਈਵਲ ਦੇ ਟ੍ਰਿਕ ਵੀ, ਦੂਜਾ ਵੀ ਉਹਨੂੰ ਸਿਕਿਉਰਿਟੀ ਹੁੰਦੀ ਹੈ ਕਿ ਵੀ ਮੇਰੀ ਮਾਂ ਅਰਾਊਂਡ ਹੈ ਔਰ ਉਹਨੇ ਆ ਜਾਣਾ ਮੇਰੇ। ਸੋ ਮੈਂ ਸਮਝਦਾ ਹੈ ਵੀ ਇਹ ਠੀਕ ਹੈ ਕਿ ਜਦੋਂ ਤੁਸੀਂ ਦੁਨੀਆ ਦੀ ਪੋਲਿਟਿਕਸ ਦੇ ਵਿੱਚੋਂ ਉਹਦੇ 'ਚ ਤੁਸੀਂ ਦੇਖਦੇ ਹੋ ਤੁਹਾਡੇ ਹਿੱਤ ਕਿੱਥੇ ਨੇ। ਬਿਲਕੁਲ। ਔਰ ਪੋਸਟ 47 ਜਿਨ੍ਹਾਂ ਨੇ ਵੀ ਨਾਨ ਅਲਾਈਨਮੈਂਟ ਦੀ ਲਾਈਨ ਨੂੰ ਚੁਣਿਆ ਉਹਨਾਂ ਨੇ ਦੇਖਿਆ ਕਿ ਵੀ ਇਹ ਵੱਡੇ ਜਿਹਨੂੰ ਆਮ ਵੀ ਜ਼ਬਾਨ 'ਚ ਕਹਿੰਦੇ ਨੇ ਕਿ ਭਾਈ ਸਾਨਾਂ ਦੇ ਭੇਡ 'ਚ ਦੂਰ ਹੀ ਰਹੋ, ਕਿ ਵੀ ਉੱਥੇ ਸਾਂ ਤਾਂ ਆਪਸ 'ਚ ਲੜਦੇ ਨੇ, ਤੁਸੀਂ ਵਿੱਚ ਆ ਗਏ ਤੇ ਸਾਂ ਨੇ ਪਤਾ ਨਹੀਂ ਕਿਹਦੇ ਸਿੰਘ ਮਾਰ ਕੇ ਤੁਹਾਨੂੰ ਪੁੱਠਾ ਸੁੱਟ ਦੇਣ ਜੀ। ਔਰ ਆਪਣੇ ਆਪ ਨੂੰ ਬਚਾ ਕੇ ਰੱਖੋ। ਹੁਣ ਇਹ ਜਿਹੜੀ ਸੁਪਰ ਪਾਵਰ ਰਾਈਵਲਰੀ ਹੈ ਜਿਹੜੀ ਕੋਲਡ ਵਾਰ ਈਰਾ 'ਚ ਸੀ ਜਾਂ ਅੱਜ ਚਾਈਨਾ ਅਮਰੀਕਾ ਦੇ ਵਿੱਚ ਆਈ ਹੈ, ਬਿਜ਼ਨਸ ਵੀ ਹੈ ਹੋਰ ਵੀ ਹੈ ਔਰ ਮਚ ਮੋਰ ਡਿਫਰੈਂਟ ਹੈ। ਸੋਵੀਅਤ ਯੂਨੀਅਨ ਵਾਲੀ ਤਾਂ ਮਿਲੀਟੈਰੀਲੀ ਜਾਂ ਇਨਫਲੂਐਂਸ ਵਧਾਉਣ ਦੀ ਲਾਈਨ ਸੀ, ਉਹਦੇ 'ਚ ਤਾਂ ਕੋਈ ਇਕਨੋਮਿਕਲ ਟੱਕਰ ਤਾਂ ਹੈ ਹੀ ਨਹੀਂ ਸੀ। ਸੋਵੀਅਤ ਯੂਨੀਅਨ ਕੋਈ ਇਕਨੋਮਿਕਲ ਤਾਂ ਕੈਪੀਟਲਿਜ਼ਮ ਦਾ ਤਾਂ ਹੈੱਡਕੁਆਰਟਰ ਹੀ ਸੀ। ਪਰ ਹੁਣ ਤੁਸੀਂ ਜਿਸ ਭੀੜ ਦੇ ਵਿੱਚ ਇੱਕ ਦੇ ਢਿੱਡ ਨੂੰ ਚੰਬੜ ਗਏ ਹੋ, ਉਹਨਾਂ ਨਾਲ ਇੰਟੈਲੀਜੈਂਸ ਸ਼ੇਅਰਿੰਗ ਦਾ ਸਮਝੌਤਾ ਵੀ ਕਰ ਰਹੇ ਹੋ, ਉਹਨਾਂ ਦੇ ਲਈ ਤੁਸੀਂ ਉਹ ਇੰਡੋ ਪੈਸੀਫਿਕ ਲਫ਼ਜ਼ ਘੜ ਕੇ ਉਹਨਾਂ ਦੇ ਪਿਆਦੇ ਬਣ ਕੇ ਉੱਥੇ ਵੀ ਬਹਿ ਗਏ ਹੋ ਔਰ ਤੁਹਾਡਾ ਆਪਣਾ ਹਾਲ ਇਕਨੋਮੀ ਦਾ ਕੀ ਹੈ, ਤੁਹਾਡੀ ਆਪਣੀ ਅੰਦਰੂਨੀ ਕਰਤੂਤ ਕੀ ਹੈ ਔਰ ਤੁਸੀਂ ਸਮਝਦੇ ਹੋ ਕਿ ਵੀ ਤੁਸੀਂ ਗੁਆਂਢੀ ਪਾਵਰਫੁਲ ਕੰਟਰੀ ਉਹਨੂੰ ਚੈਲੰਜ ਕਰਕੇ ਔਰ ਤੁਸੀਂ ਕਿਸੇ ਹੋਰ ਦੇ ਇੰਟਰਸਟ ਸਰਵ ਕਰ ਰਹੇ ਹੋ। ਤੇ ਫਿਰ ਇਸ ਸਾਰੇ ਚੋਂ ਇਹੀ ਹੋਣਾ ਸੀ ਜੋ ਹੋ ਰਿਹਾ ਔਰ ਆਉਣ ਵਾਲੇ ਸਮੇਂ 'ਚ ਕੀ ਹੋਏਗਾ ਕੋਈ ਬਹੁਤਾ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਇਹ ਭਾਰਤ ਦਾ ਜਿਹੜਾ ਉਹ ਸਰਵਨਾਸ਼ ਹੋਣ ਵਾਲੀ ਗੱਲ ਹੀ ਹੋਣੀ ਹੈ। ਕਿਉਂਕਿ ਅਲਟੀਮੇਟਲੀ ਜੇ ਚਾਈਨਾ ਅੱਜ ਵੀ ਡਿਸਾਈਡ ਕਰੇ ਕਿ ਭਾਰਤ ਨੂੰ ਈਵਨ ਤੋੜਨਾ ਤੇ ਚਾਈਨਾ ਦੇ ਲਈ ਨਾਰਥ ਈਸਟ ਦਾ ਅਸੀਂ ਜ਼ਿਕਰ ਕੀਤਾ ਹੈ, ਕਸ਼ਮੀਰ ਮੰਗ ਰਿਹਾ ਹੈ, ਖਾਲਿਸਤਾਨ ਦਾ ਇਸ਼ੂ ਜਿਹੜਾ ਉਹ ਫਰੰਟ ਬਰਨਰ ਤੇ ਆ ਗਿਆ। ਇਸ ਸਾਰੇ ਚੋਂ ਔਰ ਜਿਵੇਂ ਪੰਜਾਬ 'ਚ ਕਿਸਾਨ ਖਲੋਤੇ ਨੇ ਔਰ ਜੋ ਚੱਲ ਰਿਹਾ ਅਸੀਂ ਨੈਕਸਟ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਭਾਈ ਕਿਵੇਂ ਇਹ ਕਾਰਪੋਰੇਟ ਸੈਕਟਰ ਦੀਆਂ ਡੋਨੇਸ਼ਨਾਂ ਲੈ ਰਹੇ ਨੇ, ਉਹਨਾਂ ਦੇ ਆਪਣੀ ਇੱਕ ਜਿਹੜੀ ਹੈ ਜਿਹਨੂੰ ਕਹਿੰਦੇ ਨੇ ਟਰਾਂਸਪੇਰੈਂਸੀ ਰੱਖਣ ਦੇ ਲਈ ਇੱਕ ਜਥੇਬੰਦੀ ਕੰਮ ਕਰਦੀ ਹੈ। ਉਹਨਾਂ ਨੇ ਇਨਕਸ਼ਾਫ ਕੀਤਾ ਕਿ ਵਰਾ ਇਸ ਪਿਛਲੇ ਸਾਲ ਕਿੰਨੀ ਡੋਨੇਸ਼ਨ ਜਿਹੜੀ ਹੈ ਉਹ ਬੀਜੇਪੀ ਨੇ ਲਈ ਹੈ ਇਹਨਾਂ ਕਾਰਪੋਰੇਟ ਘਰਾਣਿਆਂ ਤੋਂ। ਸੋ ਇਹਨਾਂ ਦੇ ਤਾਂ ਮੋਦੀ, ਲਲਿਤ ਮੋਦੀ, ਨੀਰਵ ਮਲਾਇਆ, ਵਿਜੇ ਮਲਾਇਆ ਸਾਰੇ ਲੈ ਕੇ ਦੌੜੇ ਹੋਏ ਨੇ। ਅੰਦਰ ਕਲੈਪਸ ਹੋ ਰਿਹਾ, ਪੱਲੇ ਤੁਹਾਡੇ ਹੈ ਕੁਛ ਨਹੀਂ ਔਰ ਤੁਸੀਂ ਜਿਹੜਾ ਉਹ ਢੀਂਗਾ ਮਾਰ ਰਹੇ ਹੋ, ਸ਼ੇਖੀਆਂ ਭਗੋਰ ਰਹੇ ਹੋ, ਪ੍ਰੋਵੋਕ ਕਰ ਰਹੇ ਹੋ। ਸੋ ਜ਼ਾਹਰ ਹੈ ਕਿ ਵੀ ਇਹ ਹੁਣ ਇਹਨਾਂ ਦਾ ਜਿਹੜਾ ਉਹ ਬਿਗਨਿੰਗ ਆਫ ਦਾ ਐਂਡ ਉਹ ਗਿਣਤੀ ਸ਼ੁਰੂ ਹੋ ਚੁੱਕੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।